हाँ भी सजड़ो तो मित्रों सब तो पहला ਤਾਂ ਜੀ ਸਾਰਿਆਂ ਨੂੰ अस्सलाम वालेकुम जी सत श्री अकाल ਕਿਵੇਂ ਹੋ ਜੀ ਸਾਰੇ ਵੀਰ ਵਧੀਆ ਹੋ ਨਾ ਹਾਂਜੀ ਅਸੀਂ ਵੀ ਇਹੀ ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਸ਼ੁਰੂ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਸਤ ਬਿਸਮਿਲ੍ਲਾ ਜੁੜੇ ਰਹੋ ਸਾਡੇ ਨਾਲ ਤੇ ਉਮੀਦ ਕਰਦੇ ਹਾਂ ਵੀ ਅੱਜ ਦਾ ਵਲੌਗ ਵੀ ਬਹੁਤ ਵਧੀਆ ਹੋਊਗਾ ਅੱਜ ਹੈਗਾ ਜੀ 30ਵਾਂ ਰੋਜ਼ਾ ਰਮਜ਼ਾਨ ਸ਼ਰੀਫ ਦਾ ਲਓ ਜੀ ਰਮਜ਼ਾਨ ਸ਼ਰੀਫ ਚਲਾ ਗਿਆ ਇੰਜ ਲੱਗਾ ਜਿਵੇਂ ਵੀ ਮਹਿਮਾਨ ਹੀ ਆਇਆ ਸੀ ਹਾਂ ਇੰਜ ਲੱਗਾ ਵੀ ਜਿਵੇਂ ਪਰੌਣਾ ਸੀ ਅੱਖਾਂ ਬੰਦ ਕੀਤੀਆਂ ਤੇ ਆ ਗਿਆ ਖੋਲੀਆਂ ਤੇ ਚਲਾ ਗਿਆ ਆਖਰੀ ਰੋਜ਼ਾ ਜੀ ਤੇ ਅੱਜ ਕਈ ਜਗ੍ਹਾ ਇਵੇਂ ਵੀ ਹੈਗਾ ਪੂਰੀ ਦੁਨੀਆ ਦੇ ਵਿੱਚ ਵੀ ਜਿੱਥੇ ਅੱਜ ਈਦ ਆ ਤੇ ਜਿੱਥੇ ਜਿੱਥੇ ਅੱਜ ਈਦ ਆ ਜੀ ਉਹਨਾਂ ਨੂੰ ਵੀ ਈਦ ਮੁਬਾਰਕ ਤੇ ਜਿੱਥੇ ਕੱਲ ਨੂੰ ਈਦ ਹੋਊਗੀ ਉਹਨਾਂ ਨੂੰ ਜੀ ਅੱਜ ਚੰਦ ਰਾਤ ਮੁਬਾਰਕ ਤੇ ਕੱਲ ਵਾਸਤੇ ਜੀ ਉਹਨਾਂ ਨੂੰ ਵੀ ਈਦ ਮੁਬਾਰਕ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਜੀ WhatsApp ਤੇ ਮੈਸੇਜ ਕੀਤੇ ਤੇ ਨਾਲ ਜੀ ਕਮੈਂਟਾਂ ਦੇ ਵਿੱਚ ਸਾਨੂੰ ਈਦ ਮੁਬਾਰਕ ਕਿਹਾ ਤੇ ਉਹਨਾਂ ਵਾਸਤੇ ਜੀ ਖੈਰ ਮੁਬਾਰਕ ਜਿਉਂਦੇ ਵਾਸਤੇ ਰਹੋ ਜੀ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਛਾ ਸਭ ਤੋਂ ਪਹਿਲਾਂ ਗੱਲ ਮੌਸਮ ਦੀ ਹੋਣੀ ਚਾਹੀਦੀ ਹੈ ਮੌਸਮ ਅੱਜ ਵੀ ਤਕਰੀਬਨ ਜਿਹੜਾ ਆ ਬੱਦਲ ਤਾਂ ਰਹੇ ਆ ਪਰ ਇਹ ਆ ਵੀ ਮੀਂਹ ਵਗੈਰਾ ਕੋਈ ਨਹੀਂ ਸੂਰਜ ਕਦੇ ਨਿਕਲਦਾ ਰਿਹਾ ਤੇ ਕਦੇ ਇਹ ਜਨਾਬ ਜੀ ਛੁਪਦਾ ਰਿਹਾ ਅੱਖ ਮਚੋਲੀ ਚੱਲਦੀ ਰਹੀ ਜੀ ਤੇ ਅਸੀਂ ਅੱਜ ਲਾਣ ਲੱਗਿਆ ਜਿੱਦਾਂ ਕਿ ਸਾਡਾ ਤੁਹਾਨੂੰ ਪਤਾ ਹੈ ਵੀ ਮਿਰਚਾਂ ਸਾਡੀ ਜਿਹੜੀਆਂ ਸੀਗੀਆਂ ਉਹ ਮੁਕੰਮਲ ਹੋ ਗਈਆਂ ਇੱਕ ਵਾਰੀ ਚਣਾਈ ਸਾਰੀ ਮੁਕੰਮਲ ਹੋ ਗਈ ਪਹਿਲੀ ਦਾ ਰੇਟ ਅਸੀਂ ਕੱਲ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ 2000 ਲੱਗਿਆ ਤੇ ਕੱਲ ਵਾਲੀ ਦਾ ਤੈਨੂੰ ਪਤਾ ਬਸ਼ੀਰ ਕੀ ਲੱਗਿਆ ਕੱਲ ਵਾਲੀ ਦਾ ਰੇਟ ਕੀ ਲੱਗਿਆ ਆਪਣੀ ਦਾ 1500 ਰੁਪਇਆ 1500 ਰੁਪਈਆ ਜੀ ਕੱਲ ਦੇ ਜਿਹੜੇ 35 ਤੋੜੇ ਸੀ ਜੀ ਉਹਨਾਂ ਨੂੰ ਜੀ ਰੇਟ ਘੱਟ ਲੱਗਾ 1500 ਰੁਪਈਆ ਲੱਗਾ ਚਲੋ ਜੀ ਮਾਲਕ ਦਾ ਸ਼ੁਕਰ ਆ ਜੀ ਇਹ ਚਾਂਸ ਹੀ ਹੁੰਦਾ ਈਦ ਤੇ ਜਾਂ ਫਿਰ ਜ਼ੀਰੋ ਜਾਂ ਫਿਰ ਹੀਰੋ ਇੰਜ ਵੀ ਹੋ ਸਕਦਾ ਸੀ ਵੀ ਵੱਧ ਕੇ ਲੱਗ ਜਾਂਦਾ ਪਰ ਇਹ ਵੀ ਸਾਨੂੰ ਪਤਾ ਸੀ ਵੀ ਇਹ ਵੀ ਹੋ ਸਕਦਾ ਵੀ ਮਜ਼ਦੂਰੀ ਵੀ ਪੂਰੀ ਨਾ ਹੋਵੇ ਕਿਉਂਕਿ ਤਲਬ ਤੇ ਰਸਦ ਦੀ ਗੱਲ ਹੁੰਦੀ ਹੈ ਜਿੰਨਾ ਜ਼ਿਆਦਾ ਉੱਥੇ ਮਾਲ ਆ ਜੇ ਬਾ ਫਿਰ ਰਮਾਰ ਰੁੜ ਜਾਂਦਾ ਜੇ ਘੱਟ ਆ ਜੇ ਤਾਂ ਫਿਰ ਜ਼ਿਮੀਂਦਾਰਾਂ ਦੀ ਬੱਲੇ ਬੱਲੇ ਹੋ ਜਾਂਦੀ ਆ ਇਹ ਚੱਲਦਾ ਚਲਾਉਂਦਾ ਰਹਿੰਦਾ ਜੀ ਤੇ ਕੱਲ ਅਸੀਂ ਜੀ ਇਫਤਾਰੀ ਕੀਤੀ ਸੀਗੀ ਵਨ ਡਿਸ਼ ਇਫਤਾਰੀ ਤੁਹਾਨੂੰ ਵੀਡੀਓ ਵੀ ਦਿਖਾਈ ਅੰਜਮ ਸਰੋਇਆ ਸਾਹਿਬ ਦੇ ਉੱਤੇ ਤੇ ਕਈ ਦੋਸਤਾਂ ਨੇ ਕਮੈਂਟ ਕੀਤਾ ਤੇ WhatsApp ਦੇ ਉੱਤੇ ਮੈਸੇਜ ਕੀਤਾ ਪੁੱਛਿਆ ਵੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਉੱਥੇ ਮੌਜੂਦ ਕੋਈ ਨਹੀਂ ਸੀਗੇ ਜੀ ਹਾਂਜੀ ਸਹੀ ਕਿਹਾ ਜੀ ਤੁਸੀਂ ਉਹ ਮੌਜੂਦ ਕੋਈ ਨਹੀਂ ਸੀਗੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਸਮੁੰਦਰੀ ਦੇ ਵਿੱਚ ਰਾਣਾ ਇਸ਼ਤਿਆਕ ਸਾਹਿਬ ਵੱਲੋਂ ਇਫਤਾਰੀ ਸੀਗੀ ਤੇ ਉਹ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਕਿਹਾ ਹੋਇਆ ਸੀਗਾ ਇਸ ਵਾਸਤੇ ਰਾਣਾ ਸਾਹਿਬ ਨੇ ਫਿਰ ਇਹੀ ਮੁਨਾਸਿਬ ਸਮਝਿਆ ਵੀ ਉੱਥੇ ਹੀ ਜਾਣਾ ਚਾਹੀਦਾ ਰਾਣਾ ਇਸ਼ਤਿਆਕ ਸਾਹਿਬ ਵੱਲੋਂ ਤੇ ਇਹੀ ਸੀਗਾ ਜੀ ਇਹਦਾ ਨਿੱਕਾ ਜਿਹਾ ਜਵਾਬ ਐਡੀ ਹੋਰ ਗੱਲ ਉਹਦੇ ਵਿੱਚ ਕੋਈ ਨਹੀਂ ਸੀ ਬਾਕੀ ਜੀ ਇੱਕ ਵਾਰੀ ਤੜਾਈ ਪੂਰੀ ਹੋ ਗਈ ਹੈ ਜੀ ਹੁਣ ਅਸੀਂ ਸੋਚਿਆ ਵੀ ਇਹਨੂੰ ਥੋੜਾ ਬਹੁਤਾ ਇਹਦੇ ਮੂੰਹ ਨੂੰ ਵੀ ਕੋਈ ਕਿਉਂ ਜੀ ਲਾਣੀ ਚਾਹੀਦੀ ਆ ਸ਼ਾਇਦ ਕੋਈ ਵੀ ਹੁਣ ਇਹਨੇ ਆਪਾਂ ਨੂੰ ਦਏ ਆ ਤੋੜੇ ਇੰਨੇ ਫਿਰ ਇਹਦੇ ਬਾਰੇ ਵੀ ਇਹਨਾਂ ਵੀਰਾਂ ਨੂੰ ਤਾਂ ਪੁੱਛਣਾ ਵੀ ਆ ਕੀ ਬਿਮਾਰੀ ਲੱਗ ਗਈ ਆ ਇਹ 5-7 ਬੂਟਿਆਂ ਨੂੰ ਲੱਗ ਗਈ ਆ ਹਾਂ ਆ ਦੇਖਿਓ ਤੁਸੀਂ ਬਹੁਤ ਸਾਰੇ ਸਿਆਣੇ ਵੀਰ ਹੋਣੇ ਆ ਜਿਹੜੇ ਖੇਤੀ ਕਰਦੇ ਰਹੇ ਹੋਣੇ ਆ ਵੀ ਯਾਰ ਆਹ ਪੱਤੇ ਜਿਹੜੇ ਆ ਇਹਦੇ ਉੱਤੇ ਮੈਨੂੰ ਕੋਈ ਕੀੜਾ ਸੁੰਡੀ ਕੋਈ ਵੀ ਜਿਹੜਾ ਇਨਸੈਕਟ ਵੀ ਰਸ ਚੂਸਣ ਵਾਲਾ ਕੋਈ ਕੀੜਾ ਇਹੋ ਜਿਹਾ ਨਜ਼ਰ ਨਹੀਂ ਆਇਆ ਪਰ ਨਜ਼ਰ ਆਇਆ ਜੀ ਆਹ ਦੇਖੋ ਜੀ ਹੁਣ ਇਹ ਦੇਖਦੇ ਹਾਂ ਜੀ ਆਹ ਪੱਤਾ ਜਰਾ ਗੌਰ ਕਰਿਓ ਜੀ ਵੀ ਕੀ ਆ ਇਹ ਦੇਖ ਕੇ ਦੱਸਦੇ ਹਾਂ ਜੀ ਤੁਸੀਂ ਵੀ ਦੱਸਿਓ ਜੀ ਵੀ ਇਹ ਕੀ ਆ 4-5 ਬੂਟਿਆਂ ਤੇ ਇਹ ਮੈਨੂੰ ਲੱਗਦਾ ਵੀ ਥ੍ਰਿਪਸ ਦਾ ਹਮਲਾ ਹੋ ਗਿਆ ਮੈਨੂੰ ਇੰਝ ਲੱਗਦਾ ਚਲੋ ਇਹਨੂੰ ਜੀ ਕਰਦੇ ਆ ਇਹਦਾ ਹੱਲ ਵੀ ਦੇਖਦੇ ਆ ਨਿਜ਼ਾਮ ਵੈਸੇ ਇਹਨੂੰ ਤੇਲਾ ਲੱਗਿਆ ਸੀ ਉਸ ਤੇਲੇ ਨਾਲ ਇਹ ਨਹੀਂ ਹੋਇਆ ਹਾਂ ਇਹ ਤੇਲਾ ਹੈ ਇਹ ਤੇਲਾ ਇਹ ਤੇਲੇ ਨਾਲ ਨਹੀਂ ਹੋਇਆ ਚਲੋ ਜੀ ਬਸ਼ੀਰ ਵੈਸੇ ਹੀ ਉਸ ਤਰ੍ਹਾਂ ਨਾ ਕੈਂਸਰ ਦੀ ਨਹੀਂ ਹੋ ਜਾਂਦੀ ਤੇ ਰੱਤ ਚੂਸੀ ਜਾ ਰਿਹਾ ਇਹਦੇ ਤਾਂ ਪੱਤੇ ਇੰਜ ਹੋਈ ਜਾ ਰਹੇ ਆ ਨਹੀਂ ਇਹ ਪੱਤੇ ਜਦੋਂ ਇੱਕ ਚੀਜ਼ ਦੇ ਵਿੱਚ ਮੀਆਂ ਸਾਹਿਬ ਜਾਨ ਵੀ ਨਹੀਂ ਹੈ ਹਾਂ ਤੇ ਉਹਨੇ ਫਿਰ ਇਦਾਂ ਹੀ ਹੋਣਾ ਪਿੱਛੋਂ ਉਹਦੀ ਖੁਰਾਕ ਤਾਂ ਉਹ ਖਿੱਚੀ ਆ ਰਹੀ ਬਿਮਾਰੀ ਚਲੋ ਜੀ ਬਾਹਰ ਇਹਨੂੰ ਸਪਰੇਅ ਕਰਦੇ ਆ ਜੀ ਇਹਦਾ ਪਤਾ ਵੀ ਕਰਦੇ ਆ ਵੀ ਇਹ ਕੀ ਆ ਤੇ ਇਹਦੀ ਸਪਰੇਅ ਵੀ ਜਿਹੜੀ ਆ ਇਹਨੂੰ ਜ਼ਰੂਰ ਕਰਦੇ ਆ ਬਾਕੀ ਜੀ ਅੱਜ ਅਸੀਂ ਜੋ ਕਰਾਂਗੇ ਜ਼ਾਰੀ ਗੱਲ ਆ ਕੱਲ ਨੂੰ ਈਦ ਆ ਹੁਣ ਅਸੀਂ ਇਹਨੂੰ ਪਾਣੀ ਲਾ ਕੇ ਵੀ ਅਗਰ ਜੇ ਅਸੀਂ ਅੱਜ ਇਹਨੂੰ ਪਾਣੀ ਨਾ ਲਾਈਏ ਫਿਰ ਇਹ 3-4 ਦਿਨਾਂ ਤੇ ਗੱਲ ਪੈ ਜੂਗੀ ਕੱਲ ਨੂੰ ਈਦ ਆ ਤੇ ਇਹ ਵੀ ਅਸਲ ਦੇ ਵਿੱਚ ਹੁਣ ਇੰਜ ਵੀ ਜਿੰਨਾ ਇਹਨੇ ਸਾਨੂੰ ਇਹ ਫਰੂਟ ਦਿੱਤਾ ਆ ਮਿਰਚ ਦਿੱਤੀ ਆ ਇਹ ਪਹਿਲੀ ਖੁਰਾਕ ਤਕਰੀਬਨ ਇਹ ਸਾਰੀ ਜਿਹੜੀ ਆ ਉਹ ਖਾ ਗਈ ਹੋਈ ਆ ਅੱਜ ਤੁਹਾਨੂੰ ਦੱਸਦੇ ਆ ਵੀ ਇਹਨੂੰ ਕੀ ਖੁਰਾਕ ਦੇਣ ਲੱਗੇ ਆ ਬਾਣ ਜਿਹੜੀ ਆ ਉਹ ਬਸ਼ੀਰ ਨੇ ਲਾ ਲਈ ਹੋਈ ਆ
ਤੇ ਚੱਲਦੇ ਆ ਜੀ, ਤੇ ਜੁੜੇ ਰਹੋ ਸਾਡੇ ਨਾਲ। ਤੇ ਅੱਜ ਦੀ ਜੋ ਵੀ ਅਸੀਂ ਕੀਤਾ ਕਰਾਇਆ ਜੀ, ਉਹਦੀ ਤੁਹਾਡੇ ਨਾਲ ਸਾਂਝ ਜ਼ਰੂਰ ਕਰਾਂਗੇ। ਕਿਉਂ ਬਸ਼ੀਰ ਜੀ? ਹਾਂਜੀ, ਬੜੀ ਮਿਹਰਬਾਨੀ ਭਰਾਵਾਂ ਵੀਰਾਂ ਦੀ। ਹਾਂਜੀ। ਹਾਂਜੀ ਮਿੱਤਰੋ, ਜੇ ਗੱਲ ਕਰੀਏ ਨਾ ਵੀ ਅੱਜ ਮਿਰਚ ਨੂੰ ਅਸੀਂ ਖੁਰਾਕ ਕੀ ਦੇਣ ਲੱਗੇ ਆ, ਉਹਦੇ ਵਿੱਚ 1844 ਆ। ਇਹ ਯਾਨੀ ਕਿ 18% ਇਹਦੇ ਵਿੱਚ ਨਾਈਟ੍ਰੋਜਨ ਆ, ਆਪਾਂ ਜਿਹਨੂੰ ਯੂਰੀਆ ਕਹਿੰਦੇ ਆ, ਤੇ 44% ਇਹਦੇ ਵਿੱਚ DAP ਆ, ਫਾਸਫੋਰਸ ਹੈਗੀ ਆ। ਜਿਹੜੀ ਸਾਰੀ ਪਹਿਲੀ ਖੁਰਾਕ ਸੀ, ਮੇਰਾ ਮੰਨਣਾ ਇਹ ਆ ਵੀ ਜਿਹੜੀ ਆਪਾਂ ਆਹ ਚਣਾਈ ਕੀਤੀ ਆ, ਇਹਦੇ ਵਿੱਚ ਮਿਰਚਾਂ ਬਹੁਤ ਵੱਡੀਆਂ ਵੱਡੀਆਂ ਸੀ, ਉਹ ਖੁਰਾਕ ਖਾ ਕੇ ਹੀ ਹੋਈਆਂ ਸੀ। ਤੇ ਹੁਣ ਪੱਤੇ ਕੋਈ ਉੱਤੋਂ ਇੰਜ ਲੱਗਦਾ ਵੀ ਜਿਵੇਂ ਪੀਲੇ ਪੀਲੇ ਜੇ ਹੋ ਰਹੇ ਆ, ਤੇ ਉਹ ਖੁਰਾਕ ਦੀ ਕਮੀ ਮਹਿਸੂਸ ਕਰਾਉਂਦੇ ਆ ਵੀ ਸਾਨੂੰ ਖੁਰਾਕ ਥੋੜੀ ਆ। ਵੈਸੇ ਵੀ ਮਿਰਚ ਜਦੋਂ ਵੀ ਤੜਾਉਂਦੇ ਆ ਅਸੀਂ ਉਹਨੂੰ ਉਸ ਤੋਂ ਬਾਅਦ ਖੁਰਾਕ ਜਿਹੜੀ ਆ ਉਹ ਲਾਜ਼ਮੀ ਦਿੰਦੇ ਆ। ਯੂਰੀਆ ਅੱਗੇ ਵੀ ਮੈਂ ਇਹਨੂੰ ਬੜਾ ਘੱਟ ਲਾਇਆ ਹੋਇਆ, ਇਹਦੇ 'ਚ ਮੈਂ 10 ਕਿਲੋ ਯੂਰੀਆ ਹੁਣ ਵੀ ਪਾਉਣ ਲੱਗਿਆ। ਪਹਿਲਾਂ ਵੀ ਐਡਾ ਯੂਰੀਆ ਇਹਨੂੰ ਜ਼ਿਆਦਾ ਨਹੀਂ ਲਾਇਆ ਹੋਇਆ। ਮੇਰਾ ਖਿਆਲ ਆ ਵੀ 2 ਕਿੱਲਿਆਂ ਨੂੰ ਨਾ 2 ਬੋਰੀਆਂ ਯੂਰੀਆ ਦੀਆਂ ਅੱਗੇ ਲੱਗੀਆਂ ਸੀ, ਇੱਕ ਬੋਰੀ DAP ਦੀ ਲਾਈ ਸੀਗੀ। ਤੇ ਅੱਜ ਅਸੀਂ ਹੁਣ ਇਹਦੇ ਨਾਲ ਮੈਂ ਇਹਦੇ ਵਿੱਚ ਅਮਾਈਨੋ ਐਸਿਡ ਤੇ ਹਿਊਮਿਕ ਐਸਿਡ ਵਗੈਰਾ ਜਿਹੜਾ ਨਾਮਿਆਤੀ ਮਾਦਾ ਵੀ ਇਹਦੇ ਵਿੱਚ ਜਿਹੜੀ ਖੁਰਾਕ ਪਹਿਲਾਂ ਤੋਂ ਪਈ, ਇਹ ਕੋਈ ਖਾਦ ਨਹੀਂ ਹੁੰਦੀ ਹੈ। ਇਹ ਜਿਹੜੇ ਅੰਦਰ ਪਹਿਲਾਂ ਤੋਂ ਖੁਰਾਕ ਵਿੱਚ ਜਮ੍ਹਾਂ ਹੈਗੀ ਆ, ਉਹਨੂੰ ਐਕਟਿਵ ਕਰਨ ਵਾਸਤੇ ਇਹ ਲਾਣ ਲੱਗਿਆ। ਫਿਰ ਆਪਾਂ ਈਦ ਤੋਂ ਤੀਸਰੇ ਚੌਥੇ ਦਿਨ ਫਿਰ ਦੂਜੀ ਜਿਹੜੀ ਹੈ ਚਣਾਈ ਉਹ ਲਾਵਾਂਗੇ। ਤੇ ਹੁਣ ਅਸੀਂ ਲਾ ਲਈਏ ਪਾਣੀ। ਤੇ ਕਿਉਂਕਿ ਜਦੋਂ ਵੀ ਤੁਸੀਂ ਖਾਦ ਲਾਣੀ ਆ ਨਾ, ਘੋਲ ਬਣਾ ਕੇ ਲਾਣਾ, ਤੇ ਫਿਰ ਤੁਹਾਨੂੰ ਇਹਦੇ ਉੱਤੇ ਬਹਿਣਾ ਪੈਣਾ ਆ, ਤੇ ਇਹਦੀ ਜਿਹੜੀ ਆ ਪੂਰਾ ਖਿਆਲ ਰੱਖਣਾ ਪੈਣਾ, ਕਿਉਂਕਿ ਅੱਗੇ ਖੱਤੇ ਬਣੇ ਹੋਏ ਹੁੰਦੇ ਆ 2-2 ਕਨਾਲਾਂ ਦੇ। ਫਿਰ ਆਹ ਡਰਮ ਦੇ ਹਿਸਾਬ ਨਾਲ ਉਹ ਹਿਸਾਬ ਲਾ ਲਈਦਾ ਵੀ ਇੱਥੇ ਤੱਕ ਜਿਹੜਾ ਆ ਇੱਕ ਖੱਤੇ ਨੂੰ ਲੱਗੂਗਾ, ਇੱਥੇ ਤੱਕ ਦੂਜੇ ਖੱਤੇ ਨੂੰ। ਫਿਰ ਅੱਗੇ ਟਾਈਮ ਦੇ ਕੇ ਘਾਟ ਬਾਅਦ ਜਿਹੜੀ ਆ ਉਹ ਕਰਨੀ ਪੈਂਦੀ ਆ। ਇਸ ਵਾਸਤੇ ਆਪਾਂ ਪਾਣੀ ਲਾ ਲਈਏ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ। ਇੱਕ ਸੁਨੇਹਾ ਆ ਜਿਹੜਾ ਈਦ ਦੇ ਹਵਾਲੇ ਨਾਲ ਉਹ ਤੁਹਾਨੂੰ ਦੇਣਾ ਆ, ਤੇ ਆ ਪਾਣੀ ਲਾ ਲਈਏ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਹਾਂ ਵੀ ਬਸ਼ੀਰ ਸੁਣਾ, ਕੀ ਹਾਲ ਚਾਲ ਆ? ਬਸ ਠੀਕ ਆ ਜੀ, ਅੱਲਾ ਦਾ ਕਰਮ ਹੈ, ਸ਼ੁਕਰ ਹੈ। ਤੁਸੀਂ ਸੁਣਾਓ? ਹਾਂ ਮੈਂ ਵੀ ਠੀਕ ਆ। ਈਦ ਆ ਕੱਲ ਨੂੰ ਆਪਣੇ ਜੀ ਈਦ ਆ ਕੱਲ ਨੂੰ। ਹਾਂ, ਤੇ ਜਿਹੜੇ ਸਾਡੇ ਭੈਣ ਭਾਈ YouTube ਤੇ ਸਾਨੂੰ ਦੇਖ ਰਹੇ ਆ ਨਾ, ਉਹਨਾਂ ਸਾਰਿਆਂ ਨੂੰ ਈਦ ਮੁਬਾਰਕ। ਤੇ ਕੱਲ ਨੂੰ ਸਾਡੀ ਈਦ ਹੋਣੀ ਹੈ। ਅੱਜ ਨੂੰ ਕਈ ਮੁਲਕਾਂ ਦੇ ਵਿੱਚ ਹੋ ਚੁੱਕੀ ਹੈ। ਅੱਜ ਕਈ ਮੁਲਕਾਂ ਦੇ ਵਿੱਚ। ਹਾਂਜੀ, ਤੇ ਉਹਦੀ ਵੀ ਅਸੀਂ ਈਦ ਮੁਬਾਰਕ ਕਹਿੰਦੇ ਆ। ਹਾਂ, ਸਾਡੇ ਤਾਂ ਚਾਂਦ ਰਾਤ ਆ। ਸਾਡੇ ਚਾਂਦ ਰਾਤ ਅੱਜ ਦੀ ਆ। ਆਹੋ, ਤੇ ਦੂਸਰੇ ਜਿੰਨੇ ਵੀ ਮੁਲਕਾਂ ਵਾਲੇ ਉਹਨਾਂ ਨੂੰ ਚਾਂਦ ਮੁਬਾਰਕ, ਚਾਂਦ ਰਾਤ ਮੁਬਾਰਕ। ਹਾਂਜੀ, ਦੂਸਰੇ ਮੁਲਕਾਂ ਸਾਰਿਆਂ ਨੂੰ ਚਾਂਦ ਮੁਬਾਰਕ। ਹਾਂ, ਸਾਡੇ ਤਾਂ ਆਪਣੀ ਤਾਂ ਪੱਠਿਆਂ 'ਚ ਹੀ ਲੰਘ ਜਾਣੀ ਮੇਰੇ ਖਿਆਲ। ਹਾਂਜੀ, ਆਪਣੀ ਇੱਥੇ ਹੀ ਲੰਘ ਜਾਣੀ ਹੈ। ਪੱਠੇ ਬਣਾ, ਪਾਣੀ ਲਾ, ਬਸ ਆਪਾਂ ਇੱਥੋਂ ਜਾਣਾ ਤੇ ਮਸਜਿਦ 'ਚ ਹੋ ਕੇ ਪਿਛਾ ਹੀ ਭਜਣਾ ਮਰਬੇ ਵੀ ਸਾਡੇ ਆ ਡੰਗਰ ਹੀ ਭੁੱਖੇ ਆ। ਸਹੀ ਗੱਲ। ਤੇ ਪਾਣੀ ਵੀ ਲਾਉਣ ਵਾਲਾ ਨਹੀਂ ਬਸ਼ੀਰ, ਇਹਨਾਂ ਦਾ ਖਿਆਲ ਕਰਨ ਵਾਲੇ ਬੰਦੇ ਨੂੰ ਵੀ ਰੱਬ ਜਿਹੜਾ ਨਾ, ਹਾਂਜੀ, ਇਹ ਉਹਦੀ ਮਖਲੂਕ ਆ ਨਾ। ਇਹ ਵੀ ਜੀ ਅੱਲਾਹ ਤਾਲਾ ਦੀ ਮਖਲੂਕ ਆ, ਪੈਦੇਵਾਰ ਉਸ ਕੀਤਾ ਹੈ। ਹਾਂ, ਤੇ ਸਾਨੂੰ ਉਸ ਪੈਦਾ ਕੀਤਾ ਕਿ ਇਹਨਾਂ ਦੀ ਖਿਦਮਤ ਵਾਸਤੇ। ਸਹੀ ਗੱਲ ਹੈ ਜੀ, ਆਪਣੀ ਮਖਲੂਕ ਦੀ ਖਿਦਮਤ ਵਾਸਤੇ। ਜੀ ਆ, ਚਲੋ ਜੀ, ਮਿਲਦੇ ਆ ਪਾਣੀ ਲਾ ਕੇ, ਫਿਰ ਉਸ ਤੋਂ ਬਾਅਦ ਤੁਹਾਡੇ ਸਾਰੇ ਵੀਰਾਂ ਦੇ ਨਾਲ। ਲਓ ਜੀ ਮਿੱਤਰੋ, ਪਾਣੀ ਜਿਹੜਾ ਨਾ ਮਿਰਚਾਂ ਨੂੰ ਉਹ ਲੱਗਣ ਦੇ ਨੇੜੇ ਲੱਗ ਗਿਆ ਹੋਇਆ, ਤੇ ਸ਼ਾਮਾਂ ਵੀ ਹੋ ਰਹੀਆਂ ਹੈਗੀਆਂ। ਹੁਣ ਮੈਂ ਧਾਰਾਂ ਵੀ ਕੱਢਣੀਆਂ, ਤੇ ਈਦ ਦਿਹਾੜ ਦੇ ਹਵਾਲੇ ਨਾਲ, ਕਿਉਂਕਿ ਕੱਲ ਨੂੰ ਈਦ ਹੈਗੀ ਆ। ਆਖਰੀ ਗੱਲ ਕਰੂੰਗਾ ਤੇ ਤੁਹਾਡੇ ਤੋਂ ਇਜਾਜ਼ਤ ਚਾਹੂੰਗਾ ਵੀ ਅਸੀਂ ਸੁਣਦੇ ਆ ਕਿ ਈਦ ਜਿਹੜੀ ਹੈ ਨਾ, ਇਹ ਨਿਆਣਿਆਂ ਦੀ ਹੁੰਦੀ ਆ। ਹਰ ਬੰਦੇ ਨੇ ਇਹ ਗੱਲ ਸੁਣੀ ਹੋਈ ਆ ਵੀ ਜਿਹੜੇ ਸਿਆਣੇ ਆ ਉਹਨਾਂ ਦੀ ਈਦਾਂ ਨਹੀਂ ਰਹਿੰਦੀਆਂ, ਤੇ ਈਦਾਂ ਜਿਹੜੀਆਂ ਉਹ ਨਿਆਣਿਆਂ ਦੀ ਹੁੰਦੀਆਂ। ਇਹ ਗੱਲ ਕਿਉਂ ਕਹਿੰਦੇ ਆ? ਇਹ ਗੱਲ ਇਸ ਕਰਕੇ ਕਹਿੰਦੇ, ਉਂਝ ਤਾਂ ਈਦ ਸਾਰਿਆਂ ਦੀ ਹੁੰਦੀ ਹੈ। ਵੀ ਗੱਲ ਇਹ ਆ ਵੀ ਸਿਆਣੇ ਜਿਹੜੇ ਆ ਨਾ, ਉਹਨਾਂ ਦਾ ਕੋਈ ਨਾ ਕੋਈ ਵਿਛੜ ਕੇ ਦੁਨੀਆ ਤੋਂ ਟੁਰ ਗਿਆ ਹੁੰਦਾ।
ਜਿਹਦੀ ਵਜ੍ਹਾ ਤੋਂ ਜਦੋਂ ਵੀ ਕੋਈ ਖੁਸ਼ੀ ਦਾ ਦਿਹਾੜ ਆਂਦਾ ਨਾ ਤੇ ਉਸ ਬੰਦੇ ਦੀ ਯਾਦ ਜ਼ਰੂਰ ਆਂਦੀ ਆ ਜਿਹੜਾ ਦੁਨੀਆ ਤੋਂ ਚਲਾ ਗਿਆ ਹੋਇਆ। ਜਿੱਦਾਂ ਕਿ ਮੇਰਾ ਛੋਟਾ ਵੀਰ ਨਿੱਕਾ ਵੀਰ ਸੀ, ਉਹਦਾ ਨਾਮ ਸ਼ਾਹਦ ਸੀਗਾ। ਉਹ ਅੱਜ ਤੋਂ 15 ਸਾਲ ਪਹਿਲੇ ਉਹ ਦੁਨੀਆ ਤੋਂ ਚਲ ਗਿਆ ਸੀ ਤੇ ਅੱਜ 15 ਈਦਾਂ ਹੋ ਗਈਆਂ, 15 ਦੂਣਾ 30 ਬਲਕਿ 2 ਈਦਾਂ ਸਾਲ ਦੇ ਵਿੱਚ ਆਂਦੀਆਂ ਵੀ ਇਹ 30 ਈਦਾਂ ਜਿਹੜੀਆਂ ਨਾ ਉਹ ਜਦੋਂ ਵੀ ਇਹ ਆਂਦੀਆਂ ਮੈਨੂੰ ਆਪਣੇ ਵੀਰ ਦੀ ਯਾਦ ਆਂਦੀ ਆ ਤੇ ਮੈਨੂੰ ਈਦ ਨਹੀਂ ਲੱਗਦੀ ਹੈਗੀ। ਤੇ ਜਿਹੜੇ ਨਿਆਣੇ ਹੁੰਦੇ ਆ ਉਹਨਾਂ ਨੂੰ ਤੁਹਾਨੂੰ ਪਤਾ ਹੈਗਾ ਵੀ ਇਹਨਾਂ ਗੱਲਾਂ ਤੋਂ ਉਹ ਲਾ ਇਲਮ ਹੁੰਦੇ ਆ, ਉਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੁੰਦੀ, ਸੁਰ ਨਹੀਂ ਹੁੰਦੀ। ਇਸ ਵਾਸਤੇ ਈਦਾਂ ਜਿਹੜੀਆਂ ਨਾ ਉਹ ਨਿਆਣਿਆਂ ਦੀਆਂ ਹੁੰਦੀਆਂ। ਤੇ ਮੈਂ ਇੱਕ ਗੱਲ ਕਰੂੰਗਾ, ਪਿਛਲੀ ਵਾਰੀ ਵੀ ਮੈਂ ਇਹ ਗੱਲ ਕੀਤੀ ਸੀਗੀ, ਅੰਜਮ ਸਰੋਇਆ ਸਾਹਿਬ ਨੇ ਵੀ ਕੀਤੀ ਸੀ, ਹਬੀਬੁੱਲਾ ਕਮਰ ਸਾਹਿਬ ਨੇ ਵੀ। ਉੱਥੇ ਬਹਿ ਕੇ ਅਸੀਂ ਅੰਜਮ ਸਰੋਇਆ ਸਾਹਿਬ ਦੇ ਡੇਰੇ ਦੇ ਉੱਤੇ ਗੱਲ ਕੀਤੀ ਸੀਗੀ। ਤੇ ਅੱਜ ਫੇਰ ਮੈਂ ਉਹੀ ਪੈਗਾਮ ਦਊਂਗਾ, ਉਹੀ ਸੁਨੇਹਾ ਆਪਣੇ ਸਾਰੇ ਦੇਖਣ ਵਾਲੇ ਸੁਣਨ ਵਾਲੇ ਵੀਰਾਂ ਨੂੰ ਦਊਂਗਾ ਵੀ ਯਾਰ ਜਿਹੜੀ ਈਦ ਦੀ ਇਹ ਦਿਹਾੜ ਹੁੰਦੀ ਹੈ ਨਾ, ਪੱਕੀ ਗੱਲ ਆ ਵੀ ਅਸੀਂ ਸਾਰੇ ਆਪਣੇ ਰਿਸ਼ਤੇਦਾਰਾਂ ਲਈ ਜ਼ਰੂਰ ਜਾਂਦੇ ਹਾਂ। ਤੇ ਕਿਧਰੇ ਨਾ ਕਿਧਰੇ ਘਰ ਦੇ ਵਿੱਚ ਕੋਈ ਨਾ ਕੋਈ ਕੁਛ ਦੇਰ ਪਹਿਲਾਂ ਕੋਈ ਨਾ ਕੋਈ ਗਮੀ ਗੁਜ਼ਰੀ ਹੁੰਦੀ ਆ। ਇਹ ਸਾਰਿਆਂ ਦੀ ਗੱਲ ਨਹੀਂ ਹੈਗੀ, ਲੇਕਿਨ ਬਹੁਤ ਸਾਰੇ ਘਰ ਇਦਾਂ ਦੇ ਹੁੰਦੇ ਆ ਵੀ ਜ਼ਿਆਦਾ ਦਿਨ ਨਹੀਂ ਹੋਏ ਹੁੰਦੇ ਵੀ ਘਰ ਦੇ ਵਿੱਚੋਂ ਕੋਈ ਨਾ ਕੋਈ ਜੀ ਰੱਬ ਕੋਲ ਗਿਆ ਹੋਇਆ ਹੁੰਦਾ। ਇਸ ਵਾਸਤੇ ਜਦੋਂ ਅਸੀਂ ਉਹਨਾਂ ਦੇ ਘਰ ਜਾਂਦੇ ਆ ਨਾ ਤੇ ਅਸੀਂ ਈਦ ਦੇ ਦਿਹਾੜ ਵੀ ਜਾ ਕੇ ਉਹਨਾਂ ਨਾਲ ਉਹੀ ਗੱਲਾਂ ਕਰਦੇ ਆ। ਜੇ ਉਹਨਾਂ ਨੂੰ ਕੋਈ ਗੱਲ ਭੁੱਲੀ ਵੀ ਹੁੰਦੀ ਆ ਨਾ, ਅਸੀਂ ਉਹ ਜਾ ਕੇ ਚੇਤੇ ਕਰਾ ਦਿੰਦੇ ਆ ਤੇ ਉਹ ਰੋਣ ਲੱਗ ਜਾਂਦੇ ਆ। ਉਹ ਖੁਸ਼ੀ ਦਾ ਦਿਹਾੜ ਵੀ ਗਮੀ ਦੇ ਵਿੱਚ ਬਦਲ ਜਾਂਦਾ। ਉਹ ਉੱਦਾਂ ਦਾ ਹੀ ਦਿਨ ਹੋ ਜਾਂਦਾ ਜਿੱਦਾਂ ਦਾ ਦਿਨ ਉਹਨਾਂ ਦੇ ਉੱਤੇ ਕੁਝ ਦੇਰ ਪਹਿਲਾਂ ਲੰਘਿਆ ਹੁੰਦਾ। ਇਸ ਵਾਸਤੇ ਮੈਂ ਇਹ ਗੱਲ ਕਰੂੰਗਾ, ਬਲਕਿ ਸਾਡੇ ਇਸਲਾਮ ਦੇ ਵਿੱਚ ਵੀ ਇਹੀ ਗੱਲ ਹੈਗੀ ਆ। ਇਸ ਗੱਲ ਦਾ ਸੁਨੇਹਾ ਦਿੱਤਾ ਗਿਆ ਵੀ ਜਿਹੜਾ ਖੁਸ਼ੀ ਦਾ ਦਿਹਾੜ ਹੋਵੇ ਨਾ ਉਹਨੂੰ ਖੁਸ਼ੀ ਤਰ੍ਹਾਂ ਮਨਾਉਣਾ ਚਾਹੀਦਾ। ਤੇ ਅਗਲੇ ਬੰਦੇ ਦੇ ਘਰ ਜਾ ਕੇ ਜਿਨ੍ਹਾਂ ਨਾਲ ਕੋਈ ਇਦਾਂ ਦੀ ਬੀਤੀ ਹੋਵੇ ਉਹਨਾਂ ਨੂੰ ਜਾ ਕੇ ਉਹ ਵੇਲਾ ਦੁਬਾਰਾ ਚੇਤਾ ਨਹੀਂ ਕਰਾਉਣਾ ਚਾਹੀਦਾ, ਬਲਕਿ ਈਦ ਦੇ ਹਵਾਲੇ ਨਾਲ, ਖੁਸ਼ੀ ਦੇ ਹਵਾਲੇ ਨਾਲ ਉਹਨਾਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਵੀ ਉਹਨਾਂ ਦਾ ਮਨ ਜਿਹੜਾ ਨਾ ਉਸ ਪਾਸੇ ਉਧਰ ਨੂੰ ਤਾਂ ਧਿਆਨ ਜਾਣ ਹੀ ਨਹੀਂ ਦੇਣਾ, ਵੀ ਜਾਵੇ ਵੀ ਤਾਂ ਵੀ ਰੋਕਣਾ। ਇਸ ਦਿਹਾੜ ਦੀ ਗੱਲ ਕਰਨੀ ਆ, ਖੁਸ਼ੀ ਦੀ ਗੱਲ ਕਰਨੀ ਆ, ਉਹ ਵੇਲਾ ਭੁਲਾਉਣ ਦੀ ਗੱਲ ਕਰਨੀ ਆ ਵੀ ਉਹ ਇਸ ਦਿਨ ਵੀ ਉਹੀ ਨਾ ਮਹਿਸੂਸ ਕਰਨ ਜਿਹੜਾ ਕਿ ਉਹਨਾਂ ਨੇ ਉਸ ਤੋਂ ਥੋੜੀ ਦੇਰ ਪਹਿਲਾਂ ਮਹਿਸੂਸ ਕੀਤਾ ਸੀਗਾ। ਤੇ ਸਾਡੇ ਇਹ ਅਕਸਰ ਹੁੰਦਾ ਵੀ ਅਸੀਂ ਜਾਂਦੇ ਆ, ਅਸੀਂ ਜਾ ਕੇ ਉਹਨਾਂ ਨੂੰ ਜਾ ਕੇ ਇਹੀ ਗੱਲਾਂ ਕਰਦੇ ਆ। ਜਿਹੜਾ ਕੋਈ ਟੁਰ ਗਿਆ ਹੁੰਦਾ ਉਹਦੇ ਬਾਰੇ 'ਚ ਗੱਲ ਕਰਦੇ ਆ ਵੀ ਇਦਾਂ ਸੀ, ਇਦਾਂ ਸੀ, ਇਦਾਂ ਸੀ। ਨਾ, ਕਮ ਅਜ਼ ਕਮ ਜਾਣਾ ਜ਼ਰੂਰ ਆ, ਉਹਨਾਂ ਦੇ ਘਰ ਜਾਣਾ ਵੀ ਜ਼ਰੂਰ ਆ। ਤੇ ਬਾਕੀ ਗੱਲ ਇਹ ਆ ਵੀ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਹੈਗੀ ਵੀ ਉਹਨਾਂ ਨੂੰ ਉਹ ਵੇਲਾ ਚਿੱਤੇ ਆਵੇ। ਬਸ ਇਹੀ ਮੇਰੀ ਆਖਰੀ ਗੱਲ ਸੀਗੀ। ਤੇ ਇਹ ਛੋਟਾ ਜਿਹਾ ਵਲਾਗ ਸੀ, ਛੋਟੀ ਜਿਹੀ ਵੀਡੀਓ ਸੀ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ ਆ, ਤੁਹਾਡੇ ਨਾਲ ਸਾਂਝ ਕਰ ਲਈ ਆ। ਤੇ ਇੱਕ ਵਾਰੀ ਫੇਰ ਜਨਾਬ ਜੀ ਉਹਨਾਂ ਵੀਰਾਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਈਦ ਮੁਬਾਰਕ ਦੇ ਮੈਸੇਜ ਕੀਤੇ ਆ ਜੀ, ਖੈਰ ਮੁਬਾਰਕ। ਤੇ ਸਾਡੇ ਵੱਲੋਂ ਜੀ ਅੱਜ ਦੀ ਚਾਂਦ ਰਾਤ ਤੇ ਕੱਲ੍ਹ ਦੀ ਈਦ ਮੁਬਾਰਕ। ਤੇ ਜਿੱਥੇ ਜਿੱਥੇ ਵੀ ਅੱਜ ਈਦ ਹੋਈ ਹੈ ਜੀ ਉਹਨਾਂ ਨੂੰ ਈਦ ਮੁਬਾਰਕ ਜੀ। ਵਸਦੇ ਰਹੋ ਜੀ, ਹੱਸਦੇ ਰਹੋ ਤੇ ਸਾਨੂੰ ਆਪਣੀ ਦੁਆਵਾਂ ਦੇ ਵਿੱਚ ਜ਼ਰੂਰ ਯਾਦ ਰੱਖਿਓ, ਇਸ ਖੁਸ਼ੀ ਦੇ ਮੌਕੇ ਤੇ ਜ਼ਰੂਰ ਯਾਦ ਰੱਖਿਓ। ਤੇ ਆਖਰ ਦੇ ਉੱਤੇ ਉਹੀ ਨਾਰਾ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।